ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੀ ਸ਼ਰਮਾ ਜੀ। ਪੰਚਾਇਤਾਂ ਭੰਗ ਕਰ ਬੈਠੀ ਸਰਕਾਰ, ਵਿਰੋਧੀ ਧਿਰਾਂ, ਹੋਰ ਵੀ ਜਿਹੜੇ ਲੋਕ ਸਮਾਜਿਕ ਧਿਰਾਂ ਉਹਨਾਂ ਨੇ ਵਿਰੋਧ ਕੀਤਾ। ਹੁਣ ਕਹਿੰਦੇ ਪੰਚਾਇਤਾਂ ਭੰਗ ਕਰਨ ਦੇ ਮਾਮਲੇ ਦੇ ਵਿੱਚ ਸਰਕਾਰ ਨੂੰ ਜਵਾਬ ਹੀ ਨਹੀਂ ਸੁੱਝ ਰਿਹਾ। ਪ੍ਰਵੀਨ ਜੀ, ਆਪਾਂ ਕੱਲ ਇਸੇ ਪ੍ਰੋਗਰਾਮ 'ਚ ਗੱਲ ਕਰ ਰਹੇ ਸੀ ਕਿ ਇੱਕ ਹਾਂਜੀ, ਦਿਨ ਹਾਂਜੀ। ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਸੀ ਹੂੰ, ਤੇ ਹੂੰ। ਕੱਲ ਵੀ ਸੁਣਵਾਈ ਸੀ। ਆਪਾਂ ਜਦੋਂ ਪ੍ਰੋਗਰਾਮ ਕਰ ਰਹੇ ਹਾਂ ਉਸ ਸਮੇਂ ਤੋਂ ਘੰਟੇ 2 ਘੰਟੇ ਬਾਅਦ ਹੀ ਸੁਣਵਾਈ ਸੀ ਕੱਲ। ਜੀ, 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 ਜੀ। ਤੇ ਅਦਾਲਤ 'ਚ ਬਕਾਇਦਾ ਤੌਰ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ, ਪੰਜਾਬ ਸਰਕਾਰ ਦੇ ਵਕੀਲਾਂ ਨੂੰ ਕਿਹਾ ਸੀ ਕਿ ਭਾਈ ਜਵਾਬ ਲੈ ਕੇ ਆਇਓ ਕਿ ਕਿਹੜਾ ਲੋਕ ਹਿੱਤ ਹੈ ਤੁਹਾਡਾ ਜਿਹਦੇ ਕਾਰਨ ਤੁਸੀਂ ਭੰਗ ਕੀਤੀ। ਉਹ ਮੈਨੂੰ ਹੂੰ। ਕਾਰਨ ਦੱਸ ਦਿਓ। ਜੀ। ਸੋ ਲੋਕ ਹਿੱਤ ਦਾ ਕਾਰਨ ਅੱਜ ਵੀ ਨਹੀਂ ਲੱਭ ਸਕੇ, ਕੱਲ ਜਵਾਬ ਹੀ ਨਹੀਂ ਦੇ ਸਕੇ। ਹੂੰ। ਤੇ ਜਦੋਂ ਜਵਾਬ ਨਹੀਂ ਦੇ ਸਕੇ ਫਿਰ ਹੋਰ ਸਮਾਂ ਮੰਗਿਆ। ਸੋ ਹੁਣ 31 ਤਰੀਕ ਨੂੰ ਕੱਲ ਨੂੰ ਫਿਰ ਸੁਣਵਾਈ ਹੈ ਜੀ। ਠੀਕ ਹੈ। ਸੋ ਮਤਲਬ 2 ਦਿਨ ਮਿਲ ਗਏ, ਸਮਝ ਲਓ ਕੱਲ ਵਾਲਾ ਦਿਨ ਵੀ ਬਚਾ ਲਿਆ ਤੇ ਅੱਜ ਵਾਲਾ ਦਿਨ ਵੀ ਆ। ਸੋ ਹੁਣ ਹੂੰ, 31 ਅਗਸਤ ਨੂੰ ਦੇਖਦੇ ਹਾਂ ਕੀ ਜਵਾਬ ਦਿੰਦੇ ਆ। ਇਹਦਾ ਮਤਲਬ ਪੰਜਾਬ ਸਰਕਾਰ ਕੋਲ ਜਵਾਬ ਨਹੀਂ ਹੈ। ਹੂੰ। ਪਹਿਲੂ ਇਹਦਾ ਸਾਫ਼ ਹੈ ਕਿ ਬਾਰ-ਬਾਰ ਇਹ ਦਮ ਭਰਦੇ ਰਹੇ ਕਿ ਅਸੀਂ ਲੋਕ ਹਿੱਤ ਦੇ ਵਿੱਚ ਫੈਸਲਾ ਕੀਤਾ। ਇਹ ਲੋਕ ਹਿੱਤ ਦੇ ਵਿੱਚ ਫੈਸਲਾ ਨਹੀਂ ਸੀ। ਇਹਦੇ ਪਿੱਛੇ ਜਿਹੜਾ ਆਧਾਰ ਦਿੱਤਾ ਜਾ ਰਿਹਾ ਹੂੰ, ਕਿ ਹੂੰ। ਸਾਨੂੰ ਖਤਰਾ ਸੀ ਕਿ ਜਿਹੜਾ ਫੰਡ ਪੰਚਾਇਤਾਂ ਕੋਲ ਪਿਆ ਹੈ, ਹਾਂਜੀ। ਉਹ ਫੰਡ ਕਹਿੰਦੇ ਜੀ ਦੁਰਵਰਤੋਂ ਹੋ ਜਾਣੀ ਹੈ ਉਹਦੀ ਹੂੰ, ਗਲਤ ਵਰਤੋਂ ਹੋ ਜਾਣੀ ਹੈ। ਉਹਦੀ ਗਲਤ ਵਰਤੋਂ ਹੋਣ ਦਾ ਖਤਰਾ ਸੀ ਜਾਂ ਗਲਤ ਵਰਤੋਂ ਕਰਨੀ ਆ ਹੂੰ। ਕਿ ਪ੍ਰਬੰਧਕਾਂ ਦੇ ਰੂਪ ਚੋਂ ਪੈਸਾ ਕਢਾ ਤਾਂ ਸਕਦੇ ਨਹੀਂ, ਪਰ ਉਹਦੀ ਹੂੰ, ਹਿੱਲੇ ਹੂੰ। ਲੱਭਣ ਨੂੰ ਫਿਰਦੇ ਆ ਕਿ ਜੇ ਕਢਵਾ ਕੇ ਉਹਨਾਂ ਆਪਣੇ ਚੇਤਿਆਂ ਰਾਹੀਂ ਚੈੱਕ ਵੰਡਾ ਦੀ, ਆਪਣੇ ਚੇਤਿਆਂ ਰਾਹੀਂ ਖਰਚਾ ਕਰਾ ਦੀ, ਇਹਨਾਂ ਨੂੰ ਬਾਅਦ ਚੋਂ ਸਰਪੰਚ ਬਣਾਉਣਾ। ਜੀ। ਇਹਦੇ ਉੱਤੇ ਵੀ ਕੰਮ ਚੱਲਦਾ। ਪਰ ਹੂੰ, ਹੂੰ। ਇਹ ਸਾਰੇ ਪਹਿਲੂ ਦੇ ਦਰਮਿਆਨ ਇੱਕ ਪਹਿਲੂ ਉਜਾਗਰ ਹੋ ਰਿਹਾ। ਕਿਸੇ ਸਮੇਂ ਕਾਂਗਰਸ ਦੀ ਸਰਕਾਰ ਸੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਹੂੰ, ਹੂੰ। ਬੀਬੀ ਭੱਠਲ ਕੋਲੇ ਪੰਚਾਇਤੀ ਵਿਭਾਗ ਸੀ। ਠੀਕ ਹੈ। ਅਫਸਰਾਂ ਅਧਿਕਾਰੀਆਂ ਨੇ ਕੈਪਟਨ ਨੂੰ ਗੱਲ ਜਚਾਤੀ ਹੂੰ। ਤੇ ਕੈਪਟਨ ਨੇ ਜੀ ਬੀਬੀ ਭੱਠਲ ਨੂੰ ਕਹਿ ਕੇ ਪੰਚਾਇਤਾਂ ਭੰਗ ਕਰਾ ਰਹੀਆਂ ਕਿ ਲਓ ਵੀ ਆਪਾਂ ਸਾਲ ਪਹਿਲਾਂ ਹੀ ਚੋਣਾਂ ਭੜਕਾ ਕੇ ਪਰੇ ਮਾਰੀਏ, ਪੰਚਾਇਤਾਂ ਤੇ ਆਪਣਾ ਕੰਟਰੋਲ ਹੋਵੇ। ਹੂੰ। ਤੇ ਅਦਾਲਤ ਚੋਂ ਮੂੰਹ ਦੀ ਖਾਣੀ ਪੈ ਗਈ ਸੀ। ਠੀਕ ਹੈ। ਤੇ ਉਹੀ ਵਰਤਾਰਾ ਹੂੰ। ਹੁਣ ਦੁਬਾਰਾ ਹੋਇਆ। ਕਹਿੰਦੇ ਹੂੰ। ਅਫਸਰਾਂ ਨੇ, ਕੁਝ ਖਾਸ ਸਲਾਹਕਾਰਾਂ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਪੰਚਾਇਤਾਂ ਆਪਣੇ ਕੰਟਰੋਲ 'ਚ ਲਓ ਜੀ, ਇੰਨਾ ਫੰਡ ਆਉਂਦਾ, ਨਾਲ ਇੰਨਾ ਫੰਡ ਪਿਆ ਪੰਚਾਇਤਾਂ ਕੋਲ। ਠੀਕ ਹੈ। ਤੇ ਹੁਣ ਕਹਿੰਦੇ ਜਦੋਂ ਅਦਾਲਤ 'ਚ ਫਜੀਅਤ ਹੋ ਰਹੀ ਆ ਤੇ ਕਹਿੰਦੇ ਮੁੱਖ ਮੰਤਰੀ ਹੁਣ ਅਫਸਰਾਂ ਤੋਂ ਔਖੇ ਨੇ। ਅਫਸਰ ਕਹਿੰਦੇ ਹੁਣ ਅਦਾਲਤਾਂ 'ਚ ਜਵਾਬ ਨਹੀਂ ਤੇ ਮੁੱਖ ਮੰਤਰੀ ਮੂਹਰੇ ਪੇਸ਼ ਨਹੀਂ ਹੋ ਪਾ ਰਹੇ, ਮੂੰਹ ਲੁਕਾਉਂਦੇ ਫਿਰਦੇ ਆ। ਹੂੰ। ਤੇ ਹੁਣ ਇਹ ਅਫਸਰਾਂ ਨੇ ਫਸਾਇਆ, ਜੀ। ਸਲਾਹਕਾਰਾਂ ਨੇ ਫਸਾਇਆ, ਹੂੰ। ਜਾਂ ਛੇਤੀ ਪੰਚਾਇਤਾਂ ਤੇ ਕਾਬਜ਼ ਹੋਣ ਦੀ ਲਾਲਸਾ ਨੇ ਫਸਾਇਆ। ਜੀ। ਪੰਜਾਬ ਸਰਕਾਰ ਇਹ ਪੰਚਾਇਤਾਂ ਭੰਗ ਕਰਨ ਦੇ ਹਵਾਲੇ ਨਾਲ ਤਰੀਕਾਂ ਤੱਕ ਦੀ ਬੁਣਤੀ ਕਰੀ ਬੈਠੀ ਸੀ ਕਿ ਆਪਾਂ ਕਦੋਂ ਕਿਹੜੀ ਚੋਣ ਕਰਾਉਣੀ ਆ। ਕਹਿੰਦੇ ਜੀ ਅਸੀਂ 25 ਨਵੰਬਰ ਦੇ ਨੇੜੇ ਤੇੜੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਕਰਾ ਲਾਂਗੇ ਤੇ ਆਪਾਂ 31 ਦਸੰਬਰ ਦੇ ਮਹੀਨੇ ਬਾਅਦ ਆਪਾਂ ਫਿਰ ਪੰਚਾਇਤੀ ਚੋਣਾਂ ਕਰਾ ਲਾਂਗੇ, ਹਰ ਪਿੰਡ 'ਚ ਆਪਣਾ ਸਰਪੰਚ ਹੋਊਗਾ। ਇਹ ਚੱਕਰ 'ਚ 13,000 ਦੇ ਕਰੀਬ ਪਿੰਡਾਂ ਦੀਆਂ ਪੰਚਾਇਤਾਂ ਭੰਗ ਕਰਕੇ ਉਹ ਮਾਰੀਆਂ ਤੇ ਅਗਲੇ ਅਦਾਲਤ ਚਲ ਗਏ ਤੇ ਅਦਾਲਤ 'ਚ ਹੁਣ ਸਰਕਾਰ ਨੂੰ ਜਵਾਬ ਨਹੀਂ ਕਿ ਕਿਹੜਾ ਲੋਕ ਹਿੱਤ ਸੀ। ਉਸ ਮਾਮਲੇ 'ਚ ਘਿਰ ਗਏ ਨੇ। ਕੱਲ ਸੁਣਵਾਈ ਤੋਂ ਭੱਜੇ, ਤਰੀਕ ਮੰਗੀ ਤੇ ਇੱਕ ਦਿਨ ਛੱਡ ਕੇ ਤਰੀਕ ਮਿਲ ਗਈ ਆ ਕਿ ਲਿਆਇਓ ਭਾਈ ਜਵਾਬ ਬਣਾ ਕੇ, ਪੂਰਾ ਜਵਾਬ ਲੈ ਕੇ ਆਇਓ, ਰਿਕਾਰਡ ਲੈ ਕੇ ਆਇਓ, ਤੇ ਨਹੀਂ ਤਾਂ ਫਿਰ ਸਖਤ ਐਕਸ਼ਨ ਵੀ ਹੋ ਸਕਦਾ। ਇਹਦੇ ਉੱਤੇ ਹੁਣ ਦੇਖਦੇ ਹਾਂ ਸਰਕਾਰ ਦੀ ਕਿੱਥੇ ਜਾ ਕੇ ਖੜਦੀ ਹੈ ਸਥਿਤੀ। ਇਹ ਕਾਫੀ ਦੁਵਿਧਾਜਨਕ ਔਰ ਫਿਕਰਮੰਦੀ ਵਾਲੀ, ਔਰ ਕਹਿੰਦੇ ਕਿ ਮੁੱਖ ਮੰਤਰੀ ਇਸ ਗੱਲ ਤੋਂ ਹੁਣ ਔਖੇ ਨੇ ਪੰਚਾਇਤ ਵਿਭਾਗ। ਜੀ।